ਅਸੀਂ ਅੱਜ ਮੌਜੂਦ ਹਾਂ ਵਾਹਗਾ ਬਾਰਡਰ ਲਾਹੌਰ। ਚੜ੍ਹਦੇ ਪੰਜਾਬ ਤੋਂ ਆਈਆਂ ਹੋਈਆਂ ਕੁਝ ਸੰਗਤਾਂ ਜਿਹੜੀਆਂ ਉਹ ਸਾਡੇ ਨਾਲ ਮੌਜੂਦ ਹੈ। ਉਸ ਸੰਗਤ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਪਿਆਰੀ ਜੀ ਬੇਟੀ ਸਾਡੇ ਨਾਲ ਮੌਜੂਦ ਆ। ਕਰਦੇ ਇਹਨਾਂ ਨਾਲ ਗੱਲਬਾਤ ਕਿ ਇਹਨਾਂ ਨੂੰ ਪਾਕਿਸਤਾਨ ਆ ਕੇ ਕਿਹਦਾ ਲੱਗਿਆ। ਬੇਟਾ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ? ਵਧੀਆ, ਤੁਸੀਂ ਸੁਣਾਓ? ਮੈਂ ਠੀਕ ਹਾਂ। ਤੇ ਪਾਕਿਸਤਾਨ ਪਹਿਲੀ ਵਾਰੀ ਆਏ ਹੋ? ਹਾਂਜੀ, ਤੇ ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ ਪਹੁੰਚ ਕੇ? ਸਾਨੂੰ ਪਾਕਿਸਤਾਨ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਮੈਂ ਆਪਣੀ ਫੈਮਿਲੀ ਨਾਲ ਆਈ ਹਾਂ ਤੇ ਫੈਮਿਲੀ ਨਾਲ ਤੁਹਾਨੂੰ ਪਤਾ ਇੰਜੋਇਮੈਂਟ ਜ਼ਿਆਦਾ ਹੁੰਦੀ ਹੈ ਤੇ ਥੋੜ੍ਹੇ ਜਿਹੇ ਫਰੈਂਡਸ ਹੁੰਦੇ ਤਾਂ ਵੀ ਚਲ ਕੋਈ ਗੱਲ ਨਹੀਂ, ਪਰ ਮੈਨੂੰ ਪਾਕਿਸਤਾਨ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇਹਨਾਂ ਨੇ ਇੰਨਾ ਮਤਲਬ ਕਿ ਸਵਾਗਤ ਕੀਤਾ ਹੈ ਇੱਥੇ, ਆਪਣੇ ਡਿਊਟੀ ਵਾਲਿਆਂ ਨੇ ਬਹੁਤ ਸਵਾਗਤ ਕੀਤਾ ਹੈ ਆਪਣਾ ਤੇ ਵਧੀਆ ਲੱਗਾ। ਪਾਕਿਸਤਾਨ ਆਉਣ ਤੋਂ ਪਹਿਲੇ ਤੁਹਾਨੂੰ ਕਿਸੇ ਨੇ ਡਰਾਇਆ ਤਾਂ ਨਹੀਂ ਉਧਰ ਚੜ੍ਹਦੇ ਪੰਜਾਬੀ ਪਾਕਿਸਤਾਨ ਨਾ ਜਾਇਓ? ਨਹੀਂ, ਕਿਹਾ ਸੀ ਕੁਝ ਕੁ ਲੋਕਾਂ ਨੇ ਕਿ ਇੱਥੇ ਆ ਕੇ ਫਿਰ ਕਿਸੇ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗਦਾ। ਫਿਰ ਪਾਪਾ ਕਹਿੰਦੇ ਕਿ ਇੱਕ ਵਾਰ ਜੇ ਆਪਾਂ ਨਨਕਾਣਾ ਸਾਹਿਬ ਚਲੇ ਗਏ ਤੇ ਉੱਥੇ ਚਲੇ ਗਏ ਤਾਂ ਮਤਲਬ ਸਾਰੇ ਦੇਸ਼ਾਂ ਦਾ ਲੱਗ ਹੀ ਗਿਆ ਵੀਜ਼ਾ। ਹਾਂਜੀ, ਜਿਹੜਾ ਬੰਦਾ ਇਹ ਕਵੇ ਜੇ ਉੱਥੇ ਚੱਲ ਗਿਆ ਕਿਸੇ ਹੋਰ ਵਿਦੇਸ਼ ਦਾ ਵੀਜ਼ਾ ਨਹੀਂ ਲੱਗਣਾ ਤੇ ਉਹਨਾਂ ਨੂੰ ਦੱਸਿਆ ਕਰੋ ਵੀ ਪਾਕਿਸਤਾਨੀ ਦੁਨੀਆ ਦੇ ਹਰ ਮੁਲਕ 'ਚ ਮੌਜੂਦ ਹੈ, ਐਸੀ ਕੋਈ ਗੱਲ ਨਹੀਂ। ਹਾਂਜੀ ਹਾਂਜੀ, ਅਸੀਂ ਕਿਹਾ ਸੀ। ਹਾਂਜੀ, ਦੁਨੀਆ ਦੇ ਵਿੱਚ ਐਸਾ ਕੋਈ ਮੁਲਕ ਨਹੀਂ ਜਿੱਥੇ ਪਾਕਿਸਤਾਨੀ ਨਾ ਗਏ ਹੋਣ। ਹਾਂਜੀ ਹਾਂਜੀ, ਇਹ ਤਾਂ ਗੱਲ ਹੈ। ਹਾਂਜੀ, ਤੇ ਜਦੋਂ ਤੁਸੀਂ ਵਾਹਗਾ ਬਾਰਡਰ ਤੋਂ ਪਾਕਿਸਤਾਨ ਵਾਲੇ ਪਾਸੇ ਆਏ ਆ, ਜਿਹੜੀ ਪ੍ਰਸ਼ਾਸਨ ਆ ਇੰਤਜ਼ਾਮੀਆਂ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਵੈਲਕਮ ਕੀਤਾ? ਤੁਹਾਨੂੰ ਕਿੱਦਾਂ ਦਾ ਲੱਗਿਆ? ਸਾਨੂੰ ਮੈਨੂੰ ਇੰਨਾ ਵਧੀਆ ਲੱਗਾ ਨਾ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਕਿ ਉਹਨਾਂ ਨੇ ਹਾਰ ਪਾਏ ਤੇ ਉਹਨਾਂ ਨੇ ਇੰਟਰਵਿਊਜ਼ ਵਗੈਰਾ ਲਈਆਂ ਤੇ ਮੈਨੂੰ ਬਹੁਤ ਵਧੀਆ ਲੱਗਾ। ਤੇ ਇੱਥੋਂ ਦੇ ਲੋਕ ਤੁਹਾਨੂੰ ਕਿੱਦਾਂ ਦੇ ਲੱਗਦੇ? ਇੱਥੇ ਦੇ ਲੋਕ ਕਈ ਤਾਂ ਕਹਿੰਦੇ ਆ ਅੱਤਵਾਦੀ ਬਹੁਤ ਹੁੰਦੇ ਨੇ, ਬਟ ਮੈਨੂੰ ਵਧੀਆ ਲੱਗੇ ਇੱਥੇ ਦੇ ਲੋਕ ਕਿਉਂਕਿ ਇਹਨਾਂ ਨੇ ਸਤਿਕਾਰ ਤੇ ਮਾਣ ਬਹੁਤ ਕੀਤਾ ਹੈ। ਹਾਂਜੀ, ਉਹ ਜੋ ਤੁਹਾਨੂੰ ਕਿਸੇ ਨੇ ਕਿਹਾ ਉਹ ਠੀਕ ਨਹੀਂ ਕਿਹਾ, ਲੇਕਿਨ ਤੁਸੀਂ ਹੁਣ ਪੂਰਾ ਪਾਕਿਸਤਾਨ ਘੁੰਮੋਗੇ, ਤੁਹਾਨੂੰ ਜਿੱਥੇ ਵੀ ਮਿਲੇਗਾ ਪਿਆਰ ਹੀ ਮਿਲੇਗਾ। ਇਨਸ਼ਾਅੱਲਾ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਲੋਕ ਹੱਥਾਂ ਤੇ ਚੱਕਣਗੇ, ਤੁਹਾਡੇ ਤੇ ਫੁੱਲਾਂ ਦੀ ਵਰਖਾ ਕਰਨਗੇ। ਤੇ ਹੁਣ ਤੁਸੀਂ ਲਾਹੌਰ ਦਾ ਵੀ ਵਿਜ਼ਿਟ ਕਰਨਾ, ਤੇ ਮਨ ਦੇ ਵਿੱਚ ਕੀ ਫੀਲਿੰਗ ਆ? ਮਨ ਦੇ ਵਿੱਚ ਤਾਂ ਬਹੁਤ ਐਕਸਾਈਟਮੈਂਟ ਵਾਲੀ ਫੀਲਿੰਗ ਆ। ਤਾਂ ਹੁਣ ਬਾਹਰ ਤਾਂ ਨਹੀਂ ਕੱਢ ਸਕਦੇ, ਪਰ ਅੰਦਰ ਹੀ ਹੈ। ਨਹੀਂ ਦੱਸਿਆ ਤਾਂ ਜਾ ਸਕਦਾ ਨਾ ਵੀ ਮੇਰਾ ਦਿਲ ਇਹ ਕਰ ਰਿਹਾ, ਮੇਰਾ ਦਿਲ ਇਹ ਕਰ ਰਿਹਾ। ਫਿਰ ਦਿਲ ਤਾਂ ਬਹੁਤ ਕੁਝ ਕਹਿੰਦਾ ਹੈ। ਕਹਿ ਦਿਓ ਜੋ ਕਹਿੰਦਾ। ਨਹੀਂ, ਚਲੋ ਕੋਈ ਨਹੀਂ। ਹਾਂਜੀ, ਤੇ ਹੁਣ ਲਾਹੌਰ ਫਿਰ ਕਿੱਥੇ ਕਿੱਥੇ ਘੁੰਮਣ ਦਾ ਪ੍ਰੋਗਰਾਮ ਬਣਾਇਆ? ਨਨਕਾਣਾ ਸਾਹਿਬ ਗੁਰਦੁਆਰੇ ਤੇ ਫਿਰ ਆਪਣੇ ਉੱਥੇ ਜਾਣਾ ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਜਾਣਾ ਤੇ ਹੋਰ ਵੀ ਗੁਰਦੁਆਰਾ ਸਾਹਿਬ ਹੈ। ਤੁਸੀਂ ਬਹੁਤ ਛੋਟੇ ਜਿਹੇ ਹੋ, ਕਿਊਟ ਜੀ ਬੱਚੀ ਹੋ, ਤੇ ਤੁਹਾਡੇ ਨਾਲ ਕੋਈ ਹੋਰ ਵੀ ਛੋਟਾ ਭੈਣ ਭਰਾ ਆ? ਹਾਂਜੀ, ਮੇਰੇ ਬ੍ਰਦਰ ਆਇਆ ਤੇ ਉਹ ਸੌਂ ਗਿਆ ਸੀ। ਹਾਂਜੀ, ਤੇ ਉਹ ਕਿੱਥੇ? ਉਹ ਵੀ ਲੈ ਕੇ ਆਓ ਉਹਨਾਂ ਨਾਲ ਗੱਲਬਾਤ। ਨਹੀਂ, ਉਹ ਸੌਂ ਗਿਆ ਸੀ ਉਹ। ਹਾਂਜੀ, ਮੰਮੀ ਪਾਪਾ ਦੇ ਨਾਲ ਹੋਰ ਕੌਣ ਕੌਣ ਆਇਆ? ਉਹ ਸਾਡੀ ਵੈਨ ਆ ਗਈ, ਉਹਦੇ ਤੇ ਚਲੇ ਗਏ ਨਾ। ਅੱਛਾ, ਤੁਹਾਡੀ ਵੈਨ ਇਸ ਨੈਕਸਟ? ਨਹੀਂ, ਹੁਣੇ ਆ ਗਈ ਹੈ, ਬਸ ਜਾਣਾ ਹੀ ਹੈ। ਹਾਂ, ਚਲੋ ਠੀਕ ਹੈ ਜੀ। ਹੁਣ ਬੱਚੀ ਕਹਿ ਰਹੇ ਕਿ ਇਹਨਾਂ ਦੀ ਵੈਨ ਆ ਗਈ ਹੈ, ਜਾ ਰਹੇ ਨੇ। ਇਨਸ਼ਾਅੱਲਾ ਇਹਨਾਂ ਨਾਲ ਫੇਰ ਗੱਲ ਕਰਾਂਗੇ ਜੀ। ਥੈਂਕ ਯੂ, ਵੈਲਕਮ ਜੀ।